ਉਹ ਕਈ ਬੱਚੇ ਪਿਸ਼ਾਬ ਘੁੱਟ ਕੇ ਬੈਠੇ ਰਹਿੰਦੇ ਸੀ, ਉਹਨਾਂ ਨੂੰ ਕਹਿਣਾ ਨਹੀਂ ਸੀ ਆਉਂਦਾ ਕਿ ਮੈਂ ਆਈ ਗੋ ਟੂ ਟਾਇਲਟ। ਸਹੀ। ਉਹ ਫਿਰ ਜਨਾਬ ਨਾ ਫਟਾਫਟ 4-5 ਲਫ਼ਜ਼ ਜਿਹੜੇ ਅੰਗਰੇਜ਼ੀ ਦੇ ਝਾੜ ਦੇਣਗੇ। ਹਾਂ ਜਦੋਂ ਝੂਠੇ ਹੋਣਗੇ ਨਾ ਉਹ 25 ਜੇ ਹੋ ਕੇ ਉੱਤੇ ਅੰਗਰੇਜ਼ੀ ਦੇ 5-6 ਹਰਫ ਜੜ ਜਾਣਗੇ। ਅਗਰ ਸਾਡੇ तमाम ਦੇਖਣ ਵਾਲੇ ਪੰਜਾਬੀ ਭਰਾਵਾਂ ਨੂੰ ਸਾਡੇ ਵੱਲੋਂ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਤੇ। ਸਾਡੀ ਚੈਨਲ ਦੀ ਪਹਿਲੀ ਵੀਡੀਓ ਜਿਸ 'ਚ ਅਸੀਂ ਗੱਲ ਕੀਤੀ ਕਿ ਪਾਕਿਸਤਾਨ 'ਚ ਜਿਹੜੀ ਪੰਜਾਬੀ ਜ਼ੁਬਾਨ ਆ ਉਹ ਮਰਨ ਡਈ ਹੈ, ख़त्म ਹੋ ਰਹੀ ਹੈ। ਭਾਜੀ ਮੈਂ ਨਾ ਇੱਥੇ ਰਿਸਰਚ ਕਰ ਰਿਹਾ ਸੀਗਾ ਕਿ ਕਿੱਦਾਂ ਪੰਜਾਬੀ ਜਿਹੜੀ ਆ ਪਾਕਿਸਤਾਨ 'ਚ ਮਰਨ ਡਈ ਆ ਤੇ ਕਿੰਨੇ ਫੀਸਦ ਮਰ ਚੁੱਕੀ ਆ। सन 47 'ਚ ਪਾਕਿਸਤਾਨ ਬਣਿਆ ਤੇ 2-3 ਸਾਲ ਬਾਅਦ ਜਦੋਂ ਸੈਂਸਸ ਹੋਏ 57% ਜਿਹੜੇ ਮੁਲਕ 'ਚ ਲੋਕ ਸੀਗੇ ਉਹ ਪੰਜਾਬੀ ਬੋਲਦੇ ਸੀ। ਇਦਾਂ ਹੀ 2021 ਦੇ ਸੈਂਸਸ ਦੇ ਮੁਤਾਬਕ ਸਿਰਫ ਔਰ ਸਿਰਫ 37% ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ। ਤੁਸੀਂ ਦੇਖੋ ਕਿ ਇਹ ਛੋਟੇ ਜਿਹੇ ਅਰਸੇ ਯਾਨੀ ਕਿ 70-72 ਸਾਲ ਦੇ ਵਿੱਚ 20% ਪੰਜਾਬੀ ਜਿਹੜੇ ਨੇ ਉਹ ਘਟ ਗਏ ਨੇ। ਦੇਖੋ ਹਰੂਨ ਭਾਈ, ਤੁਹਾਡੀ ਰਿਸਰਚ ਜਿਹੜੀ ਆ ਉਹ ਆਪਦੀ ਜਗ੍ਹਾ ਤੇ ਬਿਲਕੁਲ ਠੀਕ ਹੋਏਗੀ, ਲੇਕਿਨ ਉਹਦੇ ਵਿੱਚ ਮੈਂ ਤਾਂ ਇਹ ਕਹਾਂਗਾ ਕਿ 37% ਵਾਲੀ ਗੱਲ ਵੀ ਝੂਠ ਹੀ ਲੱਗਦੀ ਹੈ। ਸਰਵੇ ਸਾਰੇ ਜਿਹੜੇ ਹੁੰਦੇ ਨੇ ਉਹ ਸਾਰੇ ਜਿਹੜੇ ਨੇ ਉਹ ਮੁਕੰਮਲ 100% ਜਿਹੜਾ ਠੀਕ ਨਹੀਂ ਹੁੰਦੇ, ਉਹਨਾਂ ਦੇ ਵਿੱਚ ਕਮੀਆਂ ਬੇਸ਼ੀਆਂ ਰਹਿ ਜਾਂਦੀਆਂ ਨੇ। ਹਾਂਜੀ। ਤੇ ਮੇਰਾ ਤਾਂ ਖਿਆਲ ਆ ਕਿ ਜਿੰਨੀ ਤੇਜ਼ੀ ਨਾਲ ਅਸੀਂ ਮਾਡਰਨ ਹੋਣ ਡਏ ਆ ਤੇ ਆਪਦੀ ਜ਼ੁਬਾਨ ਤੋਂ ਦੂਰ ਹੋਣ ਡਏ ਆ, ਮੇਰਾ ਤਾਂ ਖਿਆਲ ਆ ਕਿ 37 ਦੇ ਵਿੱਚੋਂ ਵੀ 30 ਕੱਢਣੇ ਪੈਣੇ ਆ। 6-7% ਹੀ ਆ ਜਿਹੜੇ ਲੋਕ ਪੰਜਾਬੀ ਨਾਲ ਕੁਝ ਪਿਆਰ ਕਰਨ ਵਾਲੇ ਨੇ, ਜਾਂ ਫਿਰ ਉਹ ਲੋਕ ਬਚ ਜਾਂਦੇ ਆ ਜਿਨ੍ਹਾਂ ਦੀ ਮਜਬੂਰੀ ਆ ਪੰਜਾਬੀ ਬੋਲਣਾ, ਵੀ ਉਹ ਜਦੀਦ ਜਿਹੜੀ ਹੁਣ ਤਾਲੀਮ ਹਾਸਲ ਉਹ ਨਹੀਂ ਕਰ ਸਕੇ, ਜਾਂ ਸਕੂਲਾਂ 'ਚ ਨਹੀਂ ਗਏ, ਡੇਰਿਆਂ ਡੂਰਿਆਂ ਤੇ ਰਹਿ ਗਏ, ਜਾਂ ਕੋਈ ਇਦਾਂ ਦੇ ਪਸਮਾਨਦਾ ਇਲਾਕੇ ਸੀਗੇ ਇਦਾਂ ਹੀ, ਤੇ ਉਹਨਾਂ ਦੀ ਮਜਬੂਰੀ ਆ। ਬਾਕੀ ਸ਼ੌਕ ਨਾਲ ਤਾਂ ਮੇਰਾ ਖਿਆਲ ਆ ਤਾਦਾਦ ਜਿਹੜੀ ਨਾ ਹੋਣ ਦੇ ਬਰਾਬਰ ਰਹਿ ਗਈ ਹੈ ਜਿਹੜੇ ਪੰਜਾਬੀ ਬੋਲਣ ਵਾਲੇ ਨੇ। ਆਪਣੀ ਪਹਿਲੀ ਵੀਡੀਓ ਆਪਣੇ ਮੈਂ ਘਰ 'ਚ ਵਿਖਾਈ ਤੇ ਉਹਨਾਂ ਨੇ ਆਖਿਆ ਤੂੰ ਕਿਹੜੀਆਂ ਗੱਲਾਂ ਕਰਨ ਦਿਆਂ, ਕਿਹੋ ਜਿਹੀਆਂ ਗੱਲਾਂ ਕਰਨ ਦਿਆਂ, ਕਿ ਇਹ ਦੇਖੇ ਮਜਬੂਰੀ ਆ ਕਿ ਆਖੇ ਬੱਚਿਆਂ ਨੂੰ ਆਪਾਂ ਨਹੀਂ ਸਿਖਾਉਂਦੇ ਉਰਦੂ, ਤੇ ਉਹਨਾਂ ਨੇ ਸਕੂਲੇ ਜਾ ਕੇ ਕੀ ਬੋਲਣਾ। ਜਿਹੜੀ ਤੁਸੀਂ ਗੱਲ ਮੈਨੂੰ ਉਦੋਂ ਪਹਿਲੇ ਦਿਨ ਕਹੀ ਸੀ ਕਿ ਮਾਂ ਪਿਓ ਬੱਚਿਆਂ ਨਾਲ ਤਾਂ ਹੀ ਉਰਦੂ ਬੋਲਦੇ ਤਾਂ ਕਿ ਬੱਚੇ ਆ ਕੇ ਸਕੂਲਾਂ 'ਚ ਕੰਫਰਟੇਬਲ ਹੋ ਜਾਣ, ਤਾਂ ਕਿ ਉਹਨਾਂ ਨੂੰ ਸਕੂਲਾਂ 'ਚ ਪਰੇਸ਼ਾਨੀ ਨਾ ਆਵੇ। ਤੇ ਫਿਰ ਮੈਂ ਵੀ ਇਸ ਗੱਲ 'ਤੇ ਗੌਰ ਕੀਤਾ ਕਿ ਸਕੂਲ ਜਿਹੜੇ ਨੇ ਬਹੁਤ ਵੱਡੀ ਇਸ ਗੱਲ ਦੀ ਵਜ੍ਹਾ ਨੇ ਕਿ ਮਾਂ ਪਿਓ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਮਰਗੂਬ ਹੋ ਗਏ ਨੇ ਇਸ ਸਾਈਡ 'ਤੇ ਕਿ ਉਹ ਆਪਣੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਪੰਜਾਬੀ ਦੀ ਜਗ੍ਹਾ 'ਤੇ ਉਹ ਉਰਦੂ ਬੋਲਣ। ਬਿਲਕੁਲ ਇਸੇ ਤਰ੍ਹਾਂ ਤੁਸੀਂ ਹੁਣ ਘਰ ਤੋਂ ਆਪਦੇ ਤੋਂ ਹੀ ਦੇਖ ਲਓ ਇਦਾਂ ਹੀ ਕਿ ਸਾਨੂੰ ਉੱਥੋਂ ਵੀ ਕੋਈ ਅੱਛਾ ਰਿਸਪੌਂਸ ਨਹੀਂ ਮਿਲਿਆ ਪੰਜਾਬੀ ਦੇ ਮਾਮਲੇ ਦੇ ਵਿੱਚ। ਅੱਗੇ ਇਦਾਂ ਹੁੰਦਾ ਸੀਗਾ ਵੀ ਸਾਡਾ ਬੱਚਾ ਜਾਂਦਾ ਸੀਗਾ ਸਕੂਲ ਦੇ ਵਿੱਚ ਤੇ ਉਹਨੂੰ ਉਰਦੂ ਜਦੋਂ ਸਕੂਲ ਵਾਲੇ ਸਿਖਾਉਂਦੇ ਸੀ ਤੇ ਚੌਂਕੇ ਉਹ ਘਰ ਦੇ ਵਿੱਚ ਪੰਜਾਬੀ ਉਹਨੇ ਬੋਲੀ ਹੁੰਦੀ ਸੀ, ਤੇ ਉੱਥੇ ਉਹਨੇ ਉਰਦੂ ਜਦੋਂ ਬੋਲਣ ਦੀ ਕੋਸ਼ਿਸ਼ ਕਰਨੀ ਤੇ ਵਿੱਚ 4-5 ਲਫ਼ਜ਼ ਉਹਨੇ ਪੰਜਾਬੀ ਦੇ ਵੀ ਜੜ ਦੇਣੇ, ਤੇ ਉਹ ਹਾਸਾ ਬਣ ਜਾਣਾ, ਉਹਦੇ ਨਾਲ ਵਾਲੇ ਸਾਥੀਆਂ ਦਾ ਵੀ ਹਾਸਾ ਬਣ ਜਾਣਾ, ਉਸਤਾਦਾਂ ਦਾ ਵੀ ਹਾਸਾ ਬਣ ਜਾਣਾ ਵੀ ਗੁਲਾਬੀ ਉਰਦੂ ਬੋਲਦਾ ਬੱਚਾ। ਤੇ ਹੁਣ ਉਹ ਗੁਲਾਬੀ ਵਾਲਾ ਚੱਕਰ ਵੀ ਨਹੀਂ ਰਿਹਾ। ਹੁਣ ਸ਼ੁਰੂ ਤੋਂ ਮਾਂ ਪਿਓ ਜਨਾਬ ਉਹਨੂੰ ਉਰਦੂ ਵਾਲੇ ਪਾਸੇ ਲਾ ਦਿੰਦਾ ਹੈ, ਹਾਲਾਂਕਿ ਇਹ ਇੱਕ ਸਾਡੀ ਤਾਲੀਮ ਦਾ ਹੁਸਨ ਸੀਗਾ ਵੀ ਗੁਲਾਬੀ ਉਰਦੂ ਆ ਉਹਨੂੰ ਹੌਲੀ ਹੌਲੀ ਆ ਜੂਗੀ, ਜੇ ਉਹਨੂੰ ਕੱਚੀ ਪੱਕੀ 'ਚ ਨਹੀਂ ਆਊਗੀ ਤੇ ਦੂਸਰੀ ਤੀਸਰੀ 'ਚ ਜਾਂ 5ਵੀਂ 'ਚ ਆ ਜੂਗੀ ਜਾ ਕੇ। ਤੇ ਇਸ ਲਈ ਮਾਂ ਪਿਓ ਦਾ ਬਿਲਕੁਲ ਕਸੂਰ ਆ, ਤੁਸੀਂ ਘਰੋਂ ਹੀ ਆਪਾਂ ਨੂੰ ਤਸਦੀਕ ਹੋ ਗਈ। ਅੱਛਾ, ਬੜਾ ਵੱਡਾ ਮੈਂ ਚੇਂਜ ਇਹ ਵੇਖਿਆ ਕਿ ਪਹਿਲੇ ਜਦੋਂ ਕੋਈ ਪਿੰਡ ਵਿੱਚ ਬੋਲਦਾ ਸੀ ਨਾ ਬੱਚਾ ਉਰਦੂ ਬੋਲਦਾ ਸੀਗਾ ਤੇ ਬੱਚੇ ਹੱਸਦੇ ਹੁੰਦੇ ਸੀਗੇ ਕਿ ਇਹ ਕਿਹੜੀ ਜ਼ਬਾਨ ਬੋਲਣ ਦਿਆ, ਬਿਲਕੁਲ ਇਹ ਕਿੱਥੋਂ ਆ ਗਿਆ। ਹਾਂ, ਤੇ ਹੁਣ ਇਹ ਸੂਰਤ ਹਾਲ ਆ ਕਿ ਪੰਜਾਬੀ ਕੋ ਬੋਲਣ ਦਿਆ ਹੋਵੇ ਨਾ ਕਿ ਉਰਦੂ ਬੱਚੇ ਬੋਲਣ ਦਿਆ ਹੋਵੇ ਤੇ ਵਿੱਚ ਆ ਕੇ ਇੱਕ ਪੰਜਾਬੀ ਬੋਲਣੀ ਸ਼ੁਰੂ ਕਰ ਦੇਵੇ ਤੇ ਉੱਥੇ ਹੱਸਣਾ ਪੈਂਦੇ ਬੱਚੇ ਕਿ ਬਿਲਕੁਲ ਇਸੇ ਤਰ੍ਹਾਂ ਜੀ। ਮੈਂ ਇੱਥੋਂ ਪਹਿਲਾਂ ਇਹ ਦਿਹਾਤ ਵਾਲੇ ਸਕੂਲ ਤੋਂ ਪੜ੍ਹਿਆ, ਟਾਟਾਂ ਵਾਲੇ ਸਕੂਲ ਤੋਂ, ਫਿਰ ਮੈਂ ਪੱਖੀ ਮੋੜ ਚਲਾ ਗਿਆ, ਉੱਥੇ ਪ੍ਰਾਈਵੇਟ ਸਕੂਲ ਸੀ, ਉੱਥੇ ਉਰਦੂ ਬੋਲਣ ਸਾਰੇ ਬੱਚੇ, ਤੇ ਉਹ 1-2 ਗੱਲਾਂ ਮੈਂ ਉੱਥੇ ਘਰ ਬੈਠਾ ਭਾਈ 9ਵੀਂ ਦੇ ਵਿੱਚ ਉਹ ਆਪਦੇ ਪਿਛਲੇ ਸਕੂਲ ਦੇ ਹਿਸਾਬ ਨਾਲ, ਤੇ ਉੱਥੇ ਤਾਂ ਹਾਸਾ ਬਣ ਗਿਆ ਮੇਰਾ ਵੀ ਯਾਰ ਇਹ ਕਿੱਦਾਂ ਗੱਲ ਕਰਨ ਡਏ ਨੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵਿੱਚੇ ਪੰਜਾਬੀ ਜੜੀ ਜਾਂਦੇ ਨੇ। ਤੇ ਲੇਕਿਨ ਉਹ ਸਾਨੂੰ ਨਹੀਂ ਸੀ ਪਤਾ ਵੀ ਪਤਾ ਨਹੀਂ ਕੋਈ ਐਡੀ ਨਫ਼ਰਤ ਦੀ ਅਲਾਮਤ ਬਣ ਚੁੱਕੀ ਆ। ਤੇ ਹਾਲਾਂਕਿ ਹੈ ਤਾਂ ਅਫਸੋਸ ਵਾਲਾ ਮਕਾਮ, ਹੱਸਣ ਵਾਲਾ ਮਕਾਮ ਨਹੀਂ ਹੈਗਾ। ਤੇ ਬਾਕੀ ਇਨਸ਼ਾਅੱਲਾ ਤਾਲਾ ਕੋਸ਼ਿਸ਼ ਅਸੀਂ ਕਰਾਂਗੇ, ਸਾਡੀ ਕੋਸ਼ਿਸ਼ ਰੰਗ ਲਿਆਏਗੀ। ਦੇਖੋ ਜੀ, ਆਪਾਂ ਬੈਠੇ ਆਪਾਂ ਸੋਚਿਆ ਕਿ ਇਹ ਚੀਜ਼ ਗਲਤ ਆ, ਜ਼ੁਬਾਨ ਜਿਹੜੀ ਆ ਹੌਲੀ ਹੌਲੀ ਤੁਸੀਂ ਦੇਖੋ ਕਿ 20% ਯਾਨੀ ਕਿ ਸਰਵੇ ਦੇ ਮੁਤਾਬਕ ਪੰਜਾਬੀ ਘਟ ਚੁੱਕੀ ਆ। ਇਦਾਂ ਹੀ ਆ, ਹੋਰ 70-80 ਸਾਲਾਂ ਦੇ ਵਿੱਚ ਅਗਰ ਇਹੀ ਸੂਰਤ ਹਾਲ ਰਹੀ ਤੇ ਪਾਕਿਸਤਾਨ 'ਚ ਪੰਜਾਬੀ ਜਿਹੜੀ ਨਾਪੈਦ ਹੋ ਜੂਗੀ। ਬਿਲਕੁਲ ਇਸੇ ਤਰ੍ਹਾਂ ਜੀ। ਤੇ ਆਪਾਂ ਬੈਠੇ ਆਪਾਂ ਸੋਚਿਆ
ਕਿ ਆਪਾਂ ਕੋਈ ਸਟੈਪ ਲਈਏ। ਸ਼ਾਇਦ ਕੋਈ ਇੱਕ ਆਪਾਂ ਨੂੰ ਵੇਖ ਕੇ, 2 ਵੇਖ ਕੇ, 3 ਵੇਖ ਕੇ, 4 ਵੇਖ ਕੇ ਆਪਣੀ ਗੱਲਾਂ ਤੇ ਗੌਰ ਕਰਕੇ ਉਹ ਕਹਿਣ ਕਿ ਯਾਰ ਵਾਕਈ ਇਹਨਾਂ ਦੀ ਗੱਲ ਸਹੀ ਆ, ਅਸੀਂ ਆਪਦੀ ਮਾਂ ਬੋਲੀ ਨਾ ਛੱਡੀਏ, ਆਪਦੀ ਔਲਾਦ ਨੂੰ ਪਹਿਲੇ ਜਿਹੜੀ ਉਹਨਾਂ ਦੀ ਜ਼ੁਬਾਨ ਬਣਦੀ ਪਹਿਲੇ ਉਹ ਸਿਖਾਈਏ, ਫਿਰ ਦੂਜੀਆਂ ਜ਼ੁਬਾਨਾਂ ਜਿਹੜੀਆਂ ਨੇ ਉਹ ਬੱਚਾ ਆਪੇ ਸਿੱਖ ਲੈਂਦਾ। ਹੁਣ ਤੁਸੀਂ ਵੇਖੋ ਕਿ ਆਪਾਂ ਨੂੰ ਕਿਹੜਾ ਉਰਦੂ ਸਿਖਾਈ ਮਾਂ ਪਿਓ ਨੇ, ਨਹੀਂ ਸਿਖਾਈ, ਆਪਾਂ ਬੋਲ ਨਹੀਂ ਲੈਂਦੇ, ਬੋਲ ਲੈਂਦੇ। ਤੇ ਇਹ ਕੋਈ ਏਡਾ ਮਸਲਾ ਨਹੀਂਗਾ। ਪਤਾ ਨਹੀਂ ਪੇਰੈਂਟਸ ਨੇ ਇਹਨੂੰ ਜ਼ਿਆਦਾ ਹੀ ਕੋਈ ਸਿਰ ਤੇ ਸਵਾਰ ਕਰ ਲਿਆ ਕਿ ਕੋਈ ਜ਼ਿਆਦਾ ਹੀ ਇਹਨੂੰ ਅਲੀਡ ਸ਼ਹਿ ਸਮਝਦੇ ਨੇ ਕਿ ਪਤਾ ਨਹੀਂ ਉਰਦੂ ਬੋਲਣ ਦੇ ਨਾਲ ਕਿ ਬੱਚੇ ਦਾ ਦਿਮਾਗੀ ਤਵਾਜ਼ਨ ਜ਼ਿਆਦਾ ਖੁੱਲ੍ਹ ਜਾਂਦਾ ਵਾ, ਜਾਂ ਕਿ ਪਤਾ ਨਹੀਂ ਕਿੱਡੀ ਕੀ ਵੱਡੀ ਸ਼ੈ ਵਾ ਜੇ ਬੱਚਾ ਬੋਲੂਗਾ ਤੇ ਉਹ ਪਤਾ ਨਹੀਂ ਕਿੰਨੀ ਕੀ ਆਲਾ ਤਲੀਮ ਹਾਸਲ ਕਰ ਜੂਗਾ। ਹਾਲਾਂਕਿ ਸਾਰੀ ਦੀ ਸਾਰੀ ਮਿਸਕਨਸੈਪਸ਼ਨ। ਇਹ ਹਰੂਨ ਸਾਹਿਬ ਸਾਡੇ ਨਾਲ ਹੱਥ ਹੁੰਦਾ 2 ਜਗ੍ਹਾ ਤੇ ਜੀ। ਪਹਿਲੀ ਵਾਰੀ ਹੱਥ ਹੁੰਦਾ ਸਾਡੇ ਨਾਲ ਸਕੂਲ ਦੇ ਵਿੱਚ ਕਿ ਪੰਜਾਬੀ ਬੋਲਣ ਵਾਲੇ ਦਾ ਮਜ਼ਾਕ ਬਣ ਜਾਂਦਾ, ਹਾਂਜੀ, ਤੇ ਉਹਨੂੰ ਕਹਿੰਦੇ ਨੇ ਵੀ ਉਰਦੂ ਬੋਲਣਾ ਚਾਹੀਦਾ। ਫਿਰ ਉਹ ਉਰਦੂ ਦੇ ਵਿੱਚ ਥੋੜਾ ਜਿਹਾ ਬਿਹਤਰ ਹੁੰਦਾ, ਉਹਨਾਂ ਚਿਰ ਨੂੰ ਉਹ ਆਪਦੀ ਪੜ੍ਹਾਈ ਕਰ ਲੈਂਦਾ ਮੁਕੰਮਲ, ਤੇ ਉਹ ਚਲਾ ਜਾਂਦਾ ਕਿਤੇ ਨਾ ਕਿਤੇ ਨੌਕਰੀ ਵਾਸਤੇ। ਹਾਂਜੀ, ਕਿਸੇ ਨਾ ਕਿਸੇ ਅਦਾਰੇ ਦੇ ਵਿੱਚ ਉਹ ਬੈਠਾ ਨੌਕਰੀ ਕਰਦਾ, ਉੱਥੇ ਫਿਰ ਜਿਹੜਾ ਉਹਨੂੰ ਕੰਮ ਕਰਨਾ ਪੈਂਦਾ ਉੱਥੇ ਉਰਦੂ ਉਹਦੇ ਲਈ ਲਾਮਾ ਬਣ ਜਾਂਦਾ। ਉੱਥੇ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਆ ਜੀ। ਹਾਂਜੀ, ਕੋਈ ਲੈਟਰ ਤੁਸੀਂ ਟਾਈਪ ਕਰਨਾ ਵਾ ਤੇ ਉਹ ਇੰਗਲਿਸ਼ 'ਚ ਕਰਨਾ ਵਾ, ਤੁਸੀਂ ਕੋਈ ਮੇਲ ਕਰਨੀ ਆ ਤੇ ਉਹ ਇੰਗਲਿਸ਼ ਵਿੱਚ ਕਰਨੀ ਆ, ਕਿਸੇ ਸਾਹਿਬ ਨਾਲ ਕੋਈ ਵੱਡੇ ਨਾਲ ਤੁਸੀਂ ਗੱਲ ਕਰਨੀ ਤੇ ਜਿਹੜੀ ਗੱਲਬਾਤ ਕਰਨੀ ਆ ਉਹ ਇੰਗਲਿਸ਼ 'ਚ ਕਰਨੀ ਆ। ਤੁਸੀਂ ਉੱਥੇ ਤੁਹਾਡਾ ਕੋਈ ਟੈਸਟ ਵਗੈਰਾ ਆ ਜਾਂਦਾ, ਉੱਥੇ ਤੁਹਾਡਾ ਟੈਸਟ ਕੋਈ ਮਹਿਕਮਾ ਰੱਖ ਲੈਂਦਾ ਵੀ ਭਾਈ ਤੁਹਾਨੂੰ ਤਰੱਕੀ ਦੇਣੀ ਆ, ਤੇ ਉੱਥੇ ਉਹ ਟੈਸਟ ਵੀ ਤੁਹਾਨੂੰ ਇੰਗਲਿਸ਼ ਵਿੱਚ ਦੇਣਾ ਪੈਂਦਾ। ਮੈਨੂੰ ਹਾਸਾ ਪਤਾ ਕਿਹੜੀ ਗੱਲ ਤੋਂ ਆ ਰਿਹਾ ਕਿ ਉਹ ਜਦੋਂ ਜਾਈਦਾ ਸੀਗਾ ਪ੍ਰਾਈਵੇਟ ਸਕੂਲੇ ਅਸੀਂ ਪੜ੍ਹਦੇ ਰਹੇ ਜਿਹੜੀ ਪਹਿਲੀ ਦੂਜੀ ਕਲਾਸ 'ਚ, ਤੋ ਉਹਨਾਂ ਨੇ ਕਹਿਣਾ ਜਦੋਂ ਤੁਸੀਂ ਕਲਾਸ 'ਚ ਇੰਟਰ ਹੋਣਾ ਨਾ ਤੁਸੀਂ ਕਹਿਣਾ ਮੈਂ ਆਈ ਕਮ ਇਨ। ਅੱਛਾ। ਤੇ ਬੰਦਾ ਪੁੱਛੇ ਕੀ ਲੋੜ ਕੀ ਹੈ ਇਹਦੀ ਕਿ ਤੁਸੀਂ ਸਿਰਫ ਕਮਰੇ 'ਚ ਵੜਨ ਲਈ, ਨਿਕਲਣ ਲਈ, ਪਿਸ਼ਾਬ ਕਰਨ ਜਾਣ ਲਈ, ਪਾਣੀ ਪੀਣ ਲਈ ਕਿਉਂ ਤੁਸੀਂ ਬੱਚੇ ਨੂੰ ਮਜਬੂਰ ਕਰ। ਉਹ ਕਈ ਬੱਚੇ ਪਿਸ਼ਾਬ ਘੁੱਟ ਕੇ ਬੈਠੇ ਰਹਿੰਦੇ ਸੀ, ਉਹਨਾਂ ਨੂੰ ਕਹਿਣਾ ਨਹੀਂ ਸੀ ਆਉਂਦਾ ਕਿ ਮੈਂ ਆਈ ਗੋ ਟੂ ਟਾਇਲਟ। ਸਹੀ ਹੈ। ਤੇ ਕਈ ਬੱਚੇ ਭੁੱਖੇ ਪਿਆਸੇ ਬੈਠੇ ਰਹਿੰਦੇ ਸੀ ਕਿ ਅਸੀਂ ਹੁਣ ਕਿੱਦਾਂ ਕਹੀਏ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ। ਉਹ ਕਈ ਵਿਚਾਰੇ ਬੋਲਦੇ ਸੀ ਟੁੱਟੀ ਭੱਜੀ ਜੀ। ਉਹ ਸ਼ਰਮੀਲੇ ਬੱਚੇ ਹੁੰਦੇ ਨਾ ਕਈ ਘਰਾਂ ਦੇ ਵਿੱਚੋਂ, ਖਾਸ ਕਰ ਜਿਹੜੇ ਦਿਹਾਤ ਦੇ ਵਿੱਚੋਂ ਜਾਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੀ ਪੜ੍ਹਾਈ ਮੁਕੰਮਲ ਕਰਦੇ ਨੇ, ਉਹ ਤਾਂ ਵਿਚਾਰੇ ਵੈਸੇ ਹੀ ਸ਼ਰਮੀਲੇ ਹੁੰਦੇ ਨੇ ਤੇ ਉਹਨਾਂ ਲਈ ਇਹ ਬੜਾ ਮਸਲਾ ਹੁੰਦਾ ਹੈ। ਬਿਲਕੁਲ ਤੁਸੀਂ ਸਹੀ ਕਿਹਾ ਵੇ। ਤੇ ਬਾਕੀ ਇਹ ਸਭ ਤੋਂ ਜ਼ਿਆਦਾ ਅਫਸੋਸ ਵਾਲੀ ਜਗ੍ਹਾ ਆ, ਮਕਾਮ ਇਹ ਹੀ ਆ ਵੀ ਜਿਹੜਾ ਅਸੀਂ ਤੁਹੀਨ ਸਮਝਣ ਲੱਗ ਪਏ, ਬਿਲਕੁਲ ਆਪਦੀ ਬੇਇੱਜ਼ਤੀ ਸਮਝਣ, ਵੱਡੀ ਆਪਣੀ ਨਲਾਇਕੀ ਆ। ਜਦੋਂ ਅਸੀਂ ਇਹਨੂੰ ਆਪਦਾ ਫਖਰ ਸਮਝਾਂਗੇ, ਹਾਂਜੀ, ਅਸੀਂ ਵੀ ਇਹਦੀ ਇੱਜ਼ਤ ਕਰਨਾ ਸਿੱਖਾਂਗੇ, ਲੋਕ ਖੁਦ ਬਖੁਦ ਇਹਦੀ ਇੱਜ਼ਤ ਕਰਨ ਲੱਗ ਪੈਣਗੇ। ਉਹ ਇਨਸ਼ਾਅੱਲਾ ਤਾਲਾ ਵਕਤ ਦੂਰ ਨਹੀਂ, ਸਾਡੀ ਮਿਹਨਤ ਇਨਸ਼ਾਅੱਲਾ ਰੰਗ ਲਿਆਏਗੀ ਇਨਸ਼ਾਅੱਲਾ। ਅੱਛਾ, ਮੈਂ ਨਾ ਸ਼ਾਦੀ ਹਾਲ 'ਚ ਗਿਆ ਤਾਂ ਉੱਥੇ ਮੈਂ ਕਿਹਾ ਵੇਖ ਕੇ ਆਨੇ ਕੀ ਹਿਸਾਬ ਕਿਤਾਬ। ਐਵੇਂ ਸ਼ੁਗਲ ਮੇਲੇ ਲਈ ਚਲਾ ਗਿਆ ਸੀ, ਸ਼ਫਕ ਮਾਰ ਕੇ ਜਿਹੜੀ ਬਣੀ। ਹਾਂਜੀ, ਉੱਥੇ ਇੱਕ ਭਾਈਜਾਨ ਹੁੰਦੇ ਨੇ, ਉਹ ਹੁਣ ਨਾ ਸਾਡੇ ਨਾਲ ਪੰਜਾਬੀ ਨੇ, ਉਹ ਵੀ ਦੇਸੀ ਜਿਹਾ ਬੰਦਾ, ਹੁਣ ਸਾਡੇ ਨਾਲ ਉਰਦੂ 'ਚ ਗੱਲ, ਹਾਲਾਂਕਿ ਨਾ ਸਾਡਾ ਲਿਬਾਸ ਉਰਦੂ ਵਾਲਾ ਬੋਲਣ ਵਾਲਾ, ਉਹ ਨਾ ਉਰਦੂ ਸਾਡੇ ਨਾਲ ਗੱਲ ਕੀਤੀ ਜਾਵੇ ਤੇ ਮੈਂ ਵੀ ਥੋੜ੍ਹੀ ਜਿਹੀ ਬੋਲੀ। ਤੇ ਜਦੋਂ ਮੈਨੂੰ ਅਹਿਸਾਸ ਹੋ ਗਿਆ ਨਾ ਕਿ ਮੈਂ ਤੇ ਉਰਦੂ 'ਚ ਗੱਲ ਕਰਨ ਦਿਆਂ, ਕਿਉਂਕਿ ਜੋ ਤੁਹਾਡੀ ਇੱਕ ਲੈਂਗੁਏਜ ਫਲੋ ਨਾ ਬਣ ਰਿਹਾ ਹੋਵੇ, ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਬਨਾਵਟੀ ਜ਼ੁਬਾਨ 'ਚ ਗੱਲ ਕਰ ਰਹੇ ਹੋ, ਐਵੇਂ ਬਸ ਭੱਜ ਕੇ ਫੜਨ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹੋ। ਮੈਂ ਪੰਜਾਬੀ 'ਚ ਗੱਲ, ਮੈਂ ਕਿਹਾ ਸਾਡੀ ਪੰਜਾਬੀ ਬੋਲੋ, ਤੁਹਾਨੂੰ ਵੀ ਆਉਂਦੀ ਮੈਨੂੰ ਵੀ ਆਉਂਦੀ, ਆਪਾਂ ਹੈ ਵੀ ਪੰਜਾਬੀ, ਸਹੀ ਗੱਲ, ਕਿਉਂ ਆਪਾਂ ਉਰਦੂ ਹੀ ਬੋਲਣ ਦਾ। ਯਾਨੀ ਕਿ ਦੇਖੋ ਕਿ ਇਹ ਸੂਰਤ ਹਾਲ ਬਣ ਗਈ, ਇੱਥੋਂ ਤੱਕ ਅਸੀਂ ਅਹਿਸਾਸੇ ਕਮਤਰੀ ਦੇ ਸ਼ਿਕਾਰ ਹੋ ਗਏ ਹਾਂ ਕਿ ਕਲਾਇੰਟ ਨੂੰ ਵੀ ਸਮਝਦੇ ਕਿ ਪਤਾ ਨਹੀਂ ਪੰਜਾਬੀ 'ਚ ਗੱਲ ਕਰਾਂਗੇ ਤੇ ਕਲਾਇੰਟ ਕਿਤੇ ਸਮਝਣ ਆ ਕੇ ਪਤਾ ਨਹੀਂ ਨਲਾਇਕ ਲੋਕ ਬੈਠੇ ਅੱਗੇ। ਬਿਲਕੁਲ ਇਸੇ ਤਰ੍ਹਾਂ ਜਨਾਬ, ਜਿੱਦਾਂ ਤੁਸੀਂ ਗੱਲ ਕੀਤੀ ਆ ਨਾ, ਮੈਂ ਵੀ 1-2 ਜਗ੍ਹਾ ਤੇ ਇਦਾਂ ਹੋਇਆ ਵੀ ਅਦਾਰੇ ਦੇ ਵਿੱਚ ਨਾ ਅਫਸਰ ਆਏ 1-2 ਚੈਕਿੰਗ ਕਰਨ ਵਾਲੇ। ਉਹ ਫਿਰ ਅਫਸਰਾਂ ਦੀ ਇਹ ਹੁੰਦੀ ਆ ਆਪਦੇ ਜਾਣੇ ਵੀ ਉਹ ਕਹਿੰਦੇ ਆ ਵੀ ਸਾਡੇ ਅੱਗੇ ਬੋਲਣਾ ਨਹੀਂ ਕਿਸੇ ਨੇ, ਜਿਹੜਾ ਬੋਲ ਪਵੇ ਉਹ ਬੁਰਾ ਹੋ ਜਾਂਦਾ। ਉਹ ਅਫਸਰ ਆਉਣਗੇ, ਉਹ ਜਨਾਬ ਸਵਾਲ ਜਵਾਬ ਤੁਹਾਡੇ ਕੋਲ ਕਰਨਗੇ। ਅੱਗੋਂ ਜਦੋਂ ਤੁਸੀਂ ਸਵਾਲ ਜਵਾਬ ਉਹਨਾਂ ਨਾਲ ਉੱਦਾਂ ਕਰਨ ਲੱਗ ਪਓਗੇ ਵੀ ਨਹੀਂ ਸਾਰੇ ਇੱਦਾਂ ਨਹੀਂ ਇੱਦਾਂ ਵਾ, ਉਹ ਫਿਰ ਜਨਾਬ ਨਾ ਫਟਾਫਟ 4-5 ਲਫ਼ਜ਼ ਜਿਹੜੇ ਅੰਗਰੇਜ਼ੀ ਦੇ ਜੜ ਦੇਣਗੇ। ਜਦੋਂ ਝੂਠੇ ਹੋਣਗੇ ਨਾ, ਉਹ 25 ਜੇ ਹੋ ਕੇ ਉੱਤੇ ਅੰਗਰੇਜ਼ੀ ਦੇ 5-6 ਹਰਫ ਜੜ ਜਾਣਗੇ, ਅਗਲੇ ਤੇ ਪ੍ਰੈਸ਼ਰ ਪਾਉਣਗੇ। ਹਾਲਾਂਕਿ ਉਹ ਝੂਠੇ ਹੁੰਦੇ ਨੇ ਸਰਾਸਰ, ਅੰਗਰੇਜ਼ੀ ਬੋਲ ਕੇ ਉਹ ਦੱਸਦੇ ਨੇ ਵੀ ਪਤਾ ਨਹੀਂ ਹੁਣ ਮੈਂ ਕਿਸੇ ਤਰ੍ਹਾਂ ਇੱਥੋਂ ਭੱਜਾਂ ਇਸ ਰਾਹ, ਤੇ ਬਾਕੀ ਉਹਨੂੰ ਵੀ ਪਤਾ ਹੁੰਦਾ ਵਾ ਇਹ ਬੰਦਾ ਮੈਨੂੰ ਗੱਲ ਸਹੀ ਕਰਨ ਡਿਆ, ਸਿਰਫ ਉਹਨੂੰ ਚੁੱਭਦੀ ਆ ਵੀ ਇਹ ਜੂਨੀਅਰ ਹੋ ਕੇ ਮੇਰੇ ਅੱਗੇ ਕਿਉਂ ਬੋਲਦਾ ਪਿਆ। ਅੱਛਾ ਭਾਜੀ, ਆਪਾਂ ਪੰਜਾਬੀ ਤੇ ਗੱਲ ਕੀਤੀ ਕਿ ਪੰਜਾਬੀ ਪਾਕਿਸਤਾਨ 'ਚ ਖਤਮ ਹੋਣ ਦੀ, ਉੱਤੇ ਆਪਾਂ ਆਪਣੀਆਂ ਦਿਲ ਦੀਆਂ ਗੱਲਾਂ ਸੀ ਕੀਤੀਆਂ, ਵਜੂਹਾਤ ਬਿਆਨ ਕੀਤੀਆਂ ਕਿ ਆਹ ਗੱਲਾਂ ਨੇ ਤਾਂ ਕਰਕੇ ਪੇਰੈਂਟਸ ਜਿਹੜੇ ਆ ਪੰਜਾਬੀ ਤੋਂ ਦੂਰ ਹੋਣ ਦੇ, ਆਪਣੇ ਬੱਚਿਆਂ ਨੂੰ ਤਾਂ ਨਹੀਂ ਪੰਜਾਬੀ ਲਿਆਉਣ ਦੇ। ਤੇ ਅੱਜ ਮੈਂ ਚਾਹੁੰਦਾ ਕਿ ਤੁਸੀਂ ਨਾ ਕੁਛ ਆਪਣੀਆਂ ਉਹ ਗੱਲਾਂ ਦੱਸੋ ਸਾਨੂੰ ਕਿ ਦੇਖੋ ਪੰਜਾਬੀ ਜ਼ੁਬਾਨ ਕਿੱਡੀ ਇੱਕ ਹਸੀਨ ਜ਼ੁਬਾਨ ਆ, ਕਿੱਡਾ ਇਹਦਾ ਹੁਸਨ ਆ,
ਕਿ ਜਿੰਨਾ ਮੈਂ ਕਹਿੰਦਾ ਇਹ 'ਚ ਸ਼ੁਗਲ ਤੇ ਮੇਲਾ ਵਾ ਉਹਨਾਂ ਹੋਰ ਕਿਸੇ ਜ਼ੁਬਾਨ 'ਚ ਨਹੀਂ ਹੋ ਸਕਦਾ। ਬਿਲਕੁਲ ਇਸੇ ਤਰ੍ਹਾਂ। ਹੁਣ ਆਪਾਂ ਉਰਦੂ ਬੋਲਦੇ ਹਾਂ, ਆਪਾਂ ਨੂੰ ਉਰਦੂ ਦੀ ਰਗ ਰਗ ਦਾ ਪਤਾ ਕਿ ਉਰਦੂ ਜ਼ੁਬਾਨ ਕੀ ਆ, ਬਿਲਕੁਲ ਇਸੇ ਤਰ੍ਹਾਂ। ਤੇ ਫਿਰ ਵੀ ਜਿਹੜੀ ਇੱਕ ਮਤਲਬ ਕਿ ਸ਼ੁਗਲ ਦੀ ਪੀਕ ਆ ਨਾ, ਉਹ ਜਿਹੜੀ ਪੰਜਾਬੀ 'ਚ ਉਰਦੂ 'ਚ ਨਹੀਂ ਹੋ ਸਕਦੀ। ਪੰਜਾਬੀ ਦੇ ਜਿਹੜੇ ਲਫ਼ਜ਼ ਆ ਉਹ ਹੀ ਏਡੇ ਏਡੇ ਭਾਰੇ ਤੇ ਵਜ਼ਨੀ ਨੇ ਕਿ ਤੁਸੀਂ ਉਰਦੂ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਉਹ ਲੱਭਣ ਟੁਰੋ ਤੇ ਤੁਹਾਨੂੰ ਨਹੀਂ ਲੱਭ ਸਕਦੇ। ਤੇ ਇਹ ਗੱਲ ਖੁਦ ਪੂਰੀ ਦੁਨੀਆ ਮੰਨਦੀ, ਤਸਲੀਮ ਕਰ। ਬਿਲਕੁਲ ਇਸੇ ਤਰ੍ਹਾਂ ਜੀ। ਹੁਣ ਅਸੀਂ ਪੂਰੀ ਇੰਗਲਿਸ਼ ਜ਼ੁਬਾਨ ਜਾਣਦੇ, ਸਾਨੂੰ ਪਤਾ ਕਿ ਇੰਗਲਿਸ਼ ਦੇ ਵਿੱਚ ਵੀ ਉਹ ਸ਼ੁਗਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਜਿਹੜਾ ਪੰਜਾਬੀ 'ਚ ਹੋ ਸਕਦਾ। ਬਿਲਕੁਲ ਇਸੇ ਤਰ੍ਹਾਂ। ਤੇ ਫਿਰ ਵੀ ਲੋਕਾਂ ਦੀ ਇਹ ਕਿੱਡੀ ਨਲਾਇਕੀ ਆ ਕਿ ਏਡੀ ਆਲਾ ਜ਼ੁਬਾਨ ਛੱਡ ਕੇ ਉਹ ਇੰਗਲਿਸ਼ ਤੇ ਉਰਦੂ ਵੱਲ ਭੱਜਣ ਦਾ ਹੈ। ਅਫਸੋਸ ਦਾ ਮਕਾਮ ਆ ਤੇ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਾਕੀ ਮੈਂ ਇਹ ਤੁਹਾਡੇ ਚੈਨਲ ਦੇ ਆਪਣਾ ਬੈਠਿਆ ਹੋਇਆ ਇੱਕ ਹੋਰ ਪੈਗਾਮ ਵੀ ਦੇਣਾ ਚਾਹੁੰਦਾ ਵਾ ਸਾਰੇ ਜਿਹੜੇ ਲੋਕ ਸਾਨੂੰ ਦੇਖਦੇ ਪਏ ਨੇ, ਸਾਨੂੰ ਸੁਣਦੇ ਪਏ ਨੇ, ਕਿ ਕੋਈ ਬੰਦਾ ਇਸ ਪੰਜਾਬ ਦੀ ਧਰਤੀ ਤੇ ਚੜ੍ਹਦੇ ਪੰਜਾਬ 'ਚ ਹੋਵੇ, ਉਹ ਲਹਿੰਦੇ ਪੰਜਾਬ 'ਚ ਹੋਵੇ, ਉਹ ਖੈਬਰ ਪਖਤੂਨਖਵਾ ਹੋਵੇ, ਹੱਤਾ ਕਿ ਪੰਜਾਬੀ ਨੂੰ ਸਮਝਦਾ ਹੋਵੇ, ਭਾਵੇਂ ਅਫਗਾਨਿਸਤਾਨ ਦੇ ਵਿੱਚੋਂ ਬੈਠਾ ਹੋਵੇ, ਤੇ ਉਹ ਸਾਨੂੰ ਕੋਈ ਅੱਛਾ ਪੰਜਾਬੀ ਦਾ ਲਤੀਫਾ, ਕੋਈ ਪੰਜਾਬੀ ਦਾ ਸ਼ੇਰ, ਕੋਈ ਪੰਜਾਬੀ ਦੀ ਛੋਟੀ ਜੀ ਮੁਖਤਸਰ ਕਹਾਣੀ ਜਿਹੜੀ ਅਸੀਂ ਆਪਦੀ ਇਸ 15-20 ਮਿੰਟ ਦੀ ਵੀਡੀਓ ਦੇ ਵਿੱਚ ਲਾ ਸਕੀਏ। ਹਾਂਜੀ ਠੀਕ ਆ, ਤੇ ਬਿਲਕੁਲ ਤੁਸੀਂ ਕਮੈਂਟ ਕਰਨਾ। ਹਾਂ, ਪੰਜਾਬੀ ਸ਼ਾਇਰੀ ਉਹ ਸਾਨੂੰ ਭੇਜੇ, ਇਨਸ਼ਾਅੱਲਾ ਤਾਲਾ ਅਸੀਂ ਉਹ ਇੱਥੇ ਪੜ੍ਹ ਕੇ ਦੱਸਾਂਗੇ, ਉਹਦਾ ਨਾਂ ਦੱਸਾਂਗੇ, ਉਹਦਾ ਇਲਾਕਾ ਦੱਸਾਂਗੇ। ਹਾਂਜੀ ਹਾਂਜੀ। ਤੇ ਭਾਜੀ ਤੁਸੀਂ ਖੁਦ ਉਸਤਾਦ ਹੋ ਕਾਮੇਡੀ ਦੇ। ਬਿਲਕੁਲ ਇਸ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਇੱਕ ਲਤੀਫਾ ਸੁਣਾ ਦਿਓ, ਗੱਲ ਸੁਣਾ ਦਿਓ ਕਿ ਆਪਣੀ ਜਿਹੜੀ ਪਿਛਲੀ ਵੀਡੀਓ ਸੀ ਬੜੀ ਸੰਜੀਦਾ ਸੀ, ਕਿਉਂਕਿ ਟੌਪਿਕ ਐਸਾ ਸੀਗਾ, ਮੌਜੂ ਐਸਾ ਸੀਗਾ ਕਿ ਉਹ ਜਬਰ ਸ਼ੁਗਲ ਮੇਲੇ ਵਾਲੀ ਗੱਲ ਨਹੀਂ ਕਰ ਸਕਦੇ ਸੀਗੇ। ਅੱਜ ਆਪਾਂ ਇੱਕ ਫਨੀ ਅੰਦਾਜ਼ ਨਾਲ ਵੀਡੀਓ ਨੂੰ ਲਿਜਾ ਰਹੇ ਹਾਂ, ਤੇ ਮੈਂ ਕਹਿੰਦਾ ਥੋੜਾ ਜਿਹਾ ਸ਼ੁਗਲ ਮੇਲਾ ਹੋ ਜਾਵੇ, ਕੋਈ ਲਤੀਫਾ ਹੋ ਜਾਵੇ, ਕੋਈ ਗੱਲਬਾਤ ਹੋ ਜਾਵੇ। ਉਹ ਫਿਰ ਪੁਰਾਣੇ ਪੰਜਾਬ ਦਾ ਇੱਕ ਲਤੀਫਾ ਜੀ। ਅੱਛਾ ਬਈ ਕਹਿੰਦੇ ਆ ਵੀ ਪਹਿਲੇ ਜਦੋਂ ਹੁੰਦੇ ਸੀ ਨਾ, ਆ ਕੇ ਇੱਧਰ ਆਬਾਦ ਹੋਏ ਦਿਹਾਤਾਂ ਵਿੱਚ ਲੋਕ, ਤੇ ਆ ਗੇਟ ਤੇ ਵੱਡੇ ਦਰਵਾਜ਼ੇ ਦਰਵਾਜ਼ੇ ਕੋਈ ਨਹੀਂ ਸੀ ਹੁੰਦੇ, ਉਹਨਾਂ ਨੇ ਕੰਧ ਕਰਨੀ ਤੇ ਥੋੜਾ ਜਿਹਾ ਹਿੱਸਾ ਛੱਡ ਦੇਣਾ ਉਦਾਂ ਹੀ ਖਾਲੀ, ਵੀ ਇਹ ਜਨਾਬ ਸਾਡਾ ਦਰਵਾਜ਼ਾ ਵਾ। ਤੇ ਲੋਕਾਂ ਦੇ ਵਿੱਚ ਵੀ ਮਾਸ਼ਾਅੱਲਾ ਉਦੋਂ ਬੜਾ ਹਿਆ ਹੁੰਦਾ ਸੀਗਾ, ਬੜੀ ਕਦਰ ਹੁੰਦੀ ਸੀ ਇੱਕ ਦੂਸਰੇ ਦੀ ਜੀ। ਆ ਤੇ ਉਹ ਕਹਿੰਦੇ ਵੀ ਇਦਾਂ ਹੀ ਇੱਕ ਘਰ ਸੀਗਾ ਤੇ ਮਸ਼ਹੂਰ ਸੀ ਕਮਲਿਆਂ ਦਾ ਘਰ। ਤੇ ਉਹ ਬੂਹਾ ਸ਼ੂਹਾ ਤਾਂ ਹੈ ਕੋਈ ਨਹੀਂ ਸੀ, ਉਹ ਰਾਤੀ ਵਿਚਾਰੇ ਕਿਤੇ ਸੁੱਤੇ, ਤੇ ਉਹ ਰਾਤ ਬਰਾਤੀ ਕੋਈ ਉਥੋਂ ਕਾਫਲਾ ਲੰਘਿਆ ਤੇ ਉਹਨਾਂ ਨੂੰ ਸੜਕ ਦਾ ਪਤਾ ਨਾ ਲੱਗਾ, ਉਹ ਇਧਰੋਂ ਵੀ ਬੂਹਾ ਹੈਗਾ ਸੀਗਾ ਖੁੱਲਾ ਹੋਇਆ, ਅੱਗੋਂ ਬੂਹਾ, ਉੱਥੋਂ ਹੀ ਉਹਨਾਂ ਨੇ ਸੜਕ ਸਮਝ ਕੇ ਨਾ ਊਠ ਜਿਹੜੇ ਉੱਥੋਂ ਲੰਘ ਗਏ। ਅੱਛਾ, ਉਹ ਸਵੇਰ ਨੂੰ ਉੱਠਿਆ ਕਮਲਿਆਂ ਦਾ ਟੱਬਰ ਸਾਰਾ, ਤੇ ਉਹ ਕਹਿੰਦੇ ਵੀ ਆ ਪਤਾ ਨਹੀਂ ਸਾਡੇ ਘਰੋਂ ਕਿਹੜੀ ਸ਼ੈ ਲੰਘ ਗਈ ਹੈ, ਤੇ ਪਤਾ ਕਰੀਏ ਹੁਣ। ਉਹ ਹੁਣ ਜਿਹੜਾ ਉਹਨਾਂ ਦੇ ਵਿੱਚੋਂ ਘਰ ਦੇ ਵਿੱਚੋਂ ਸਿਆਣਾ ਸੀ, ਉਹ ਕਹਿੰਦਾ ਵੀ ਆਪਣੇ ਵੱਸ ਦੀ ਗੱਲ ਨਹੀਂ ਹੈ, ਦਾਦੇ ਮੰਨੇ ਨੂੰ ਸੱਦੋ, ਉਹ ਹੀ ਦੱਸ ਸਕਦਾ ਵੀ ਇਹ ਕਿਹੜੀ ਸ਼ੈ ਲੰਘੀ ਇੱਥੋਂ। ਉਹ ਦਾਦਾ ਮੰਨਾ ਆ ਗਿਆ, ਤੇ ਆਉਂਦਿਆਂ ਹੀ ਉਹਨੇ ਵੇਖੇ ਨਾ ਜਦੋਂ ਊਠਾਂ ਦੇ ਪੈਰ, ਤੇ ਉਹ ਰੋਣ ਲੱਗ ਪਿਆ। ਅੱਛਾ, ਰੋਂਦਾ ਰੋਂਦਾ ਕਹਿੰਦਾ ਵੀ ਮੈਂ ਇਹ ਅੰਦਾਜ਼ਾ ਲਾ ਲਿਆ ਵੀ ਮੇਰੇ ਤੋਂ ਬਾਅਦ ਤੁਹਾਡੀ ਵੇਲ ਹੈ। ਅੱਛਾ, ਉਹਨਾਂ ਨੇ ਆਖਿਆ ਵੀ ਵਾਕਿਆ ਬੜਾ ਕੋਈ ਮਸਲਾ ਬਣ ਗਿਆ, ਵੀ ਦਾਦਾ ਮੰਨਾ ਕਹਿੰਦਾ ਵੀ ਮੈਂ ਟੁਰ ਗਿਆ, ਤੇ ਕਹਿੰਦਾ ਮੈਂ ਅੱਜ ਨਾ ਹੁੰਦਾ ਇਸ ਧਰਤੀ ਤੇ ਤੁਹਾਨੂੰ ਕਿਹਨੇ ਦੱਸਣਾ ਸੀ ਵੀ ਇਹ ਕਿਹੜੀ ਸ਼ੈ ਹੈ। ਉਹ ਕਹਿੰਦੇ ਇਹ ਤਾਂ ਦਾਦਾ ਮੰਨਾ ਗੱਲ ਠੀਕ ਆ। ਥੋੜੀ ਦੇਰ ਹੋਈ ਤੇ ਹੱਸਣ ਲੱਗ ਪਿਆ। ਉਹਨਾਂ ਨੇ ਕਿਹਾ ਹੁਣ ਦਾਦਾ ਹੱਸਦਾ ਕਿਉਂ ਆ? ਹੱਸਦਾ ਕਹਿੰਦਾ ਤਾਂ ਵੀ ਪਤਾ ਮੈਨੂੰ ਵੀ ਕੋਈ ਨਹੀਂ। ਅੱਛਾ, ਤੇ ਇਦਾਂ ਹੀ ਜਨਾਬ ਸਾਦੇ ਲੋਕ ਸੀਗੇ, ਸਾਦੀਆਂ ਗੱਲਾਂ ਸੀ, ਤੇ ਕਾਫੀ ਸਾਰੇ ਹਜੇ ਵੀ ਮੈਂ ਕਹਿੰਦਾ ਬਹੁਤ ਸਾਰੇ ਪੰਜਾਬ 'ਚ ਸਾਦਾ ਲੋਕ ਹੈਗੇ ਨੇ। ਬਿਲਕੁਲ ਇਸੇ ਤਰ੍ਹਾਂ ਤੁਸੀਂ ਵੇਖ ਲਓ, ਆਪਣੀ ਮਤਲਬ ਕਿ ਵੜਕੇ ਆਪਣੇ ਜਿਹੜੇ ਜ਼ਿੰਦਾ ਨੇ, ਅੱਲਾ ਉਹਨਾਂ ਦੀਆਂ ਹਯਾਤੀਆਂ ਕਰੇ, ਉਹਨਾਂ ਵਿਚਾਰਿਆਂ ਨੂੰ ਹਜੇ ਵੀ ਨਹੀਂ ਪਤਾ ਹੁੰਦਾ ਕੀ ਗੱਲਾਂ ਦਾ। ਆਪਾਂ ਕੋਈ ਗੱਲ ਕਰ ਰਹੇ ਹੋਈਏ, ਉਹ ਉਦਾਂ ਹੀ ਸੋਚ ਰਹੇ ਹੁੰਦੇ ਕਿ ਪਤਾ ਨਹੀਂ ਕੀ ਕਿਹੜੀ ਗੱਲਾਂ ਕਰਨ ਦੇ। ਉਹ ਉਸ ਬੈਠਕ ਦਾ ਹਿੱਸਾ ਤਾਂ ਜ਼ਰੂਰ ਹੁੰਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਗੱਲ ਕਿਹੜੀ ਕਰਨ ਡਏ ਨੇ ਤੇ ਕਿੱਧਰ ਦੀ ਹੈ। ਮੈਂ ਕਹਿੰਦਾ ਸਾਦਗੀ ਵੀ ਪੰਜਾਬੀ ਜ਼ੁਬਾਨ ਦਾ, ਪੰਜਾਬੀ ਕਲਚਰ ਦਾ ਇੱਕ ਹੁਸਨ ਆ। ਦੇਖੋ ਜੀ, ਸਾਦਾ ਬੰਦਾ ਜਿਹੜਾ ਹੋਏਗਾ, ਜਿਹਨੂੰ ਨਹੀਂ ਬਹੁਤੀਆਂ ਚੀਜ਼ਾਂ ਦਾ ਪਤਾ ਹੋਏਗਾ, ਉਹਦੀ ਜ਼ੁਬਾਨ ਵੀ ਠੋਸ ਹੋਏਗੀ, ਉਹਦੇ ਵਿੱਚ ਮਿਲਾਵਟ ਨਹੀਂ ਹੋਏਗੀ। ਹੁਣ ਅਸੀਂ ਬੈਠੇ ਆ ਇੱਥੇ, ਇਹ ਵੀਡੀਓ ਅਸੀਂ ਕਰਨ ਡਏ ਆ, ਸਾਡੀ ਇਸ ਵੀਡੀਓ ਦੇ ਵਿੱਚ ਅੰਗਰੇਜ਼ੀ ਦੇ ਲਫ਼ਜ਼ ਹੋਣਗੇ, ਉਰਦੂ ਦੇ ਲਫ਼ਜ਼ ਹੋਣਗੇ, ਲੇਕਿਨ ਉਹ ਜਿਹੜੇ ਸਾਦਾ ਲੋਕ ਆ, ਉਹ ਸਿਰਫ ਜਿਹੜੇ ਉਸ ਜ਼ਬਾਨ ਨਾਲ ਜੁੜੇ ਹਨ, ਉਹਨਾਂ ਕੋਲੋਂ ਜ਼ਬਾਨ ਵੀ ਤੁਹਾਨੂੰ ਖਾਲਸ ਮਿਲੇਗੀ, ਔਰ ਉਹਨਾਂ ਦੇ ਦਿਲ ਵੀ ਸਾਫ਼ ਹੋਣਗੇ। ਸਾਦਾ ਲੋਕ ਹੋਣਗੇ, ਲੇਕਿਨ ਸਾਫ਼ ਦਿਲ ਦੇ ਮਾਲਕ, ਸਾਫ਼ ਜ਼ਬਾਨ ਦੇ ਮਾਲਕ। ਅੱਛਾ, ਤੁਸੀਂ ਗੌਰ ਅਗਰ ਕਰੋ ਤਾਂ ਕਈ ਪੰਜਾਬੀ ਦੇ ਐਸੇ ਲਫ਼ਜ਼ ਆ ਜਿਹੜੇ ਖਤਮ ਹੋ ਚੁੱਕੇ। ਮੈਨੂੰ ਇੱਕ ਲਫ਼ਜ਼ ਯਾਦ ਆ, ਮੈਂ ਛੋਟਾ ਹੁੰਦਾ ਸੀ, ਦਾਦਾ ਮੇਰਾ ਕਹਿੰਦਾ ਸੀ ਤੈਨੂੰ ਹੱਟੀ ਤੇ ਲੈ ਕੇ ਚੱਲਣਾ। ਹੱਟੀ ਲਫ਼ਜ਼ ਇਸਤੇਮਾਲ ਕਰਦੇ ਹੁੰਦੇ ਸੀ, ਤੇ ਤਕਰੀਬਨ ਪਿਛਲੇ 10-15 ਸਾਲ ਤੋਂ ਮੈਂ ਉਹ ਲਫ਼ਜ਼ ਨਹੀਂ ਸੁਣਿਆ। ਬਿਲਕੁਲ ਇਸੇ ਤਰ੍ਹਾਂ ਵਾ, ਹੱਟੀ ਦਾ ਲਫ਼ਜ਼ ਖਤਮ ਹੋ ਗਿਆ, ਹੁਣ ਦੁਕਾਨ ਆ ਗਈ, ਉੱਥੇ ਪ੍ਰੋਵੀਜ਼ਨ ਸਟੋਰ ਆ ਗਏ, ਸੁਪਰ ਸਟੋਰ ਆ ਗਏ। ਇਸੇ ਤਰ੍ਹਾਂ ਦੇਖੋ ਨਾ, ਇੱਕ ਲਫ਼ਜ਼ ਖਤਮ ਹੋਇਆ,
ਹੌਲੀ ਹੌਲੀ ਕਈ ਮੁਹਾਵਰੇ ਖਤਮ ਹੋਣਗੇ, ਜੁਮਲੇ ਖਤਮ ਹੋਣਗੇ। ਐਸੇ ਤਰੀਕੇ ਹੀ ਜ਼ਬਾਨਾਂ ਨਾ ਪੈਦਾ ਹੁੰਦੀਆਂ ਨੇ। ਪਤਾ ਨਹੀਂ ਕਿੰਨੀਆਂ ਜ਼ਬਾਨਾਂ ਖਤਮ ਹੋ ਗਈਆਂ ਹੋਣਗੀਆਂ। ਲੋਕ ਇਸ ਗੱਲ 'ਤੇ ਜੇ ਤਵੱਜਾ ਨਹੀਂ ਕਰ ਰਹੇ, ਅਸੀਂ ਅਗਰ ਇਸ ਗੱਲ 'ਤੇ ਤਵੱਜਾ ਕਰਕੇ ਬੈਠੇ ਹਾਂ ਤਾਂ ਸਾਨੂੰ ਪਤਾ ਵਾ ਕਿ ਅੱਗੇ ਫਿਊਚਰ 'ਚ ਕੀ ਹੋ ਸਕਦਾ ਵਾ। ਅਤੇ ਸਾਡਾ ਫਿਰ ਤਮਾਮ ਦੇਖਣ ਵਾਲਿਆਂ ਨੂੰ, ਪੇਰੈਂਟਸ ਨੂੰ ਇਹ ਮਸ਼ਵਰਾ ਵਾ ਕਿ ਖੁਦਾਰਾ ਆਪਦੇ ਬੱਚਿਆਂ ਨੂੰ ਆਪਦੀ ਜ਼ੁਬਾਨ 'ਤੇ ਕਾਇਮ ਰੱਖੋ, ਆਪਦੀ ਜ਼ੁਬਾਨ ਨਾਲ ਪਿਆਰ ਕਰਨਾ ਸਿਖਾਓ, ਇਹਦੀ ਕਦਰ ਕਰਨਾ ਸਿਖਾਓ। ਅਗਰ ਤੁਸੀਂ ਨਹੀਂ ਕਦਰ ਕਰਨਾ ਸਿਖਾਓਗੇ, ਤੇ ਜਿਵੇਂ ਭਾਜੀ ਨੇ ਆਖਿਆ ਸੀਗਾ ਕਿ ਬੰਦਾ ਆਪਦੀ ਇੱਜ਼ਤ, ਆਪਦੀ ਜ਼ੁਬਾਨ ਦੀ ਇੱਜ਼ਤ ਖੁਦ ਕਰਾਉਂਦਾ। ਜੇ ਆਪਾਂ ਖੁਦ ਨਹੀਂ ਕਰਾਵਾਂਗੇ ਤੇ ਕਿਸੇ ਅੰਗਰੇਜ਼ ਨੇ ਆ ਕੇ ਨਹੀਂ ਕਹਿਣਾ ਕਿ ਪੰਜਾਬੀ ਬੋਲੋ। ਬਿਲਕੁਲ ਇਸੇ ਤਰ੍ਹਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਔਰ ਇਹਦੇ ਵਿੱਚ ਵੀਡੀਓ ਵੀ ਕਾਫੀ ਲੰਬੀ ਹੋ ਗਈ ਹਰੋਨ ਸਾਹਿਬ। ਮੈਂ ਇੱਕ ਚੀਜ਼ ਹੋਰ ਜਿਹੜਾ ਇਹਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਬਈ, ਜਿੱਦਾਂ ਪੰਜਾਬੀ ਆ ਨਾ, ਜਾਂ ਪੰਜਾਬ ਪਾਕਿਸਤਾਨ ਦਾ ਹੈਗਾ, ਇਹਦੇ ਵਿੱਚ ਕੁਝ ਛੋਟੇ ਛੋਟੇ ਕਬੀਲੇ ਟਾਈਪ ਜਿਹੜੇ ਲੋਕ ਬੈਠੇ ਨੇ। ਜਿੱਦਾਂ ਮਿਸਾਲ ਦੇ ਤੌਰ ਸਰੈਕੀ ਲੋਕ ਬੋਲਦੇ ਨੇ। ਖੈਰ ਸਰੈਕੀ ਲੋਕਾਂ ਦੀ ਤਾਦਾਦ ਤਾਂ ਬਹੁਤ ਜ਼ਿਆਦਾ ਵਾ। ਉਹਨਾਂ ਨੇ ਆਪਣੀ ਜ਼ੁਬਾਨ ਨੂੰ ਕਾਇਮ ਰੱਖਿਆ ਹੋਇਆ। ਉਹਨਾਂ ਦੀ ਸ਼ਾਇਰੀ ਕਾਇਮ ਆ, ਉਹਨਾਂ ਦੇ ਡਰਾਮੇ ਕਾਇਮ ਆ, ਠੀਕ ਆ। ਉਹ ਹੱਤਾ ਕਿ ਖਬਰਾਂ ਜਿਹੜੀਆਂ ਉਹਨਾਂ ਦੀਆਂ ਸਰਾਇਕੀ ਜ਼ਬਾਨ ਦੇ ਵਿੱਚ, ਮੁਲਤਾਨ ਦਾ ਤੁਸੀਂ ਕੋਈ ਚੈਨਲ ਲਾ ਕੇ ਦੇਖੋ। ਉਸ ਤੋਂ ਇਲਾਵਾ ਫਿਰ ਸਰਾਇਕੀ ਦਾ ਤੇ ਪੰਜਾਬੀ ਦਾ ਮਿਕਸਚਰ, ਰਚਨਾਵੀ ਜ਼ਬਾਨ ਜਿਹਨੂੰ ਅਸੀਂ ਕਹਿੰਦੇ ਆ, ਤੇ ਉਹ ਲੋਕਾਂ ਨੇ ਆਪਣੀ ਜ਼ਬਾਨ ਕਾਇਮੋ ਦਾਇਮ ਰੱਖੀ ਆ। ਇਸ ਤੋਂ ਇਲਾਵਾ ਰਾਣਾ ਬਰਾਦਰੀ ਵਾਲੇ ਜਿਹਨੂੰ ਰਾਂਗੜੀ ਕਹਿੰਦੇ ਨੇ, ਉਹ ਆਪਣੀ ਜ਼ਬਾਨ ਬੋਲਦੇ ਨੇ। ਉਹਨਾਂ ਨੇ ਜ਼ਬਾਨਾਂ ਸੰਭਾਲ ਕੇ ਰੱਖੀਆਂ ਨੇ। ਤੇ ਜਿਹੜੀ ਇਹਨਾਂ ਸਾਰੀਆਂ ਜ਼ਬਾਨਾਂ ਦੀ ਮਾਂ ਅਸਲ ਪੰਜਾਬੀ ਜ਼ਬਾਨ ਹੈ, ਉਹ ਮਰਦੀ ਜਾ ਰਹੀ ਆ। ਇਹ ਅਫਸੋਸ ਦਾ ਮਕਾਮ ਹੈ, ਬਿਲਕੁਲ ਅਫਸੋਸ ਦਾ ਮਕਾਮ ਹੈ ਜੀ। ਇਹਨਾਂ ਤਮਾਮ ਗੱਲਾਂ ਦੇ ਨਾਲ ਹੀ ਅਸੀਂ ਅੱਜ ਦੀ ਆਪਣੀ ਵੀਡੀਓ ਜਿਹੜੀ ਆ ਉਹਨੂੰ ਐਂਡ ਕਰਨਾ ਚਾਹਾਂਗੇ। ਅੱਜ ਇੱਕ ਸਰਸਰੀ ਜਿਹੀਆਂ ਗੱਲਾਂ ਸੀਗੀਆਂ ਤੇ ਅਸੀਂ ਆਖਿਆ ਤੁਹਾਡੇ ਨਾਲ ਇਹ ਗੱਲਾਂ ਵੀ ਸ਼ੇਅਰ ਕਰੀਏ ਕਿ ਕਿਵੇਂ ਮਤਲਬ ਕਿੱਥੋਂ ਇਹ ਜ਼ੁਬਾਨ ਚੱਲੀ ਤੇ ਕਿੱਥੇ ਆਹਿਸਤਾ ਕਿਵੇਂ ਲੋਕਾਂ ਦੇ ਜ਼ਿਹਨਾਂ 'ਚ ਗੁਬਾਰ ਭਰਿਆ, ਇਸ ਜ਼ੁਬਾਨ ਦੇ ਖਿਲਾਫ ਨਫ਼ਰਤ ਭਰੀ ਗਈ। ਤੇ ਇਹ ਜਿਹੜੀ ਨਫ਼ਰਤ ਸੀਗੀ, ਇਹ ਕੋਈ ਇੱਦਾਂ ਨਹੀਂ ਸੀ ਕਿ ਕੰਡੀਸ਼ਨਲ ਸੀਗੀ, ਇੱਕ ਅਨਕੰਡੀਸ਼ਨਲ ਜੀ ਨਫ਼ਰਤ ਬਣ ਗਈ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਇਹਦੇ ਨਾਲ ਨਫ਼ਰਤ ਕਰਦੇ ਹਾਂ। ਯਾਨੀ ਤੁਸੀਂ ਕਿਸੇ ਪੰਜਾਬੀ ਨੂੰ ਪੁੱਛੋ ਕਿ ਤੂੰ ਆਪਦੀ ਜ਼ੁਬਾਨ ਨਾਲ ਨਫ਼ਰਤ ਕਰਨਾ, ਉਹਨੇ ਕਹਿਣਾ ਕਿ ਨਹੀਂ, ਲੇਕਿਨ ਉਹ ਮਿਹਨਤ ਤੇ ਤਾਨਾ ਵੀ ਸਮਝੇਗਾ ਇਹਨੂੰ। ਬਿਲਕੁਲ ਅੰਦਰੋਂ ਅੰਦਰੀ। ਫਿਰ ਜਦੋਂ ਉਹਨੇ ਸ਼ਹਿਰ ਜਾਣਾ, ਉਹਨੇ ਬੈਂਕ 'ਚ ਜਾਣਾ, ਉਹਨੇ ਕਿਸੇ ਕਾਲਜ ਜਾਣਾ, ਉਹਨੇ ਕਿਸੇ ਹਸਪਤਾਲ ਜਾਣਾ, ਉਹਦੀ ਕੋਸ਼ਿਸ਼ ਇਹੀ ਹੋਣੀ ਕਿ ਉਰਦੂ 'ਚ ਗੱਲ ਕਰੇ। ਤੇ ਸਾਡਾ ਅੱਜ ਦੀ ਵੀਡੀਓ ਦਾ ਖੁਲਾਸਾ ਇਹੀ ਆ, ਜਿਹੜਾ ਸਾਡਾ ਪਹਿਲੀ ਵੀਡੀਓ ਦਾ ਖੁਲਾਸਾ ਸੀਗਾ ਕਿ ਆਪਦੀ ਜ਼ੁਬਾਨ 'ਤੇ ਕਾਇਮ ਰਹੋ। ਤੁਹਾਨੂੰ ਕਿਸੇ ਨੇ ਆ ਕੇ ਤੁਹਾਡੇ ਸਿਰ 'ਤੇ ਡੰਡਾ ਨਹੀਂ ਮਾਰਨਾ ਕਿ ਤੁਸੀਂ ਪੰਜਾਬੀ ਕਿਉਂ ਬੋਲਣ ਡਏ। ਅਗਰ ਕੋਈ ਬੰਦਾ ਕਹਿੰਦਾ ਵੀ ਆ ਕਿ ਪੰਜਾਬੀ ਨਾ ਬੋਲ ਤੇ ਆਹ ਜ਼ਬਾਨ ਬੋਲੋ, ਉਹਨੂੰ ਪੁੱਛੋ ਭਾਈ ਕਿਉਂ, ਮੇਰੀ ਜ਼ਬਾਨ ਆ, ਮੈਂ ਬੋਲਣੀ ਆ। ਹਾਂ, ਅਗਰ ਉਹਨੂੰ ਸਮਝ ਨਹੀਂ ਆਉਂਦੀ ਫਿਰ ਮਜਬੂਰੀ ਆ, ਤੇ ਮਜਬੂਰੀ 'ਚ ਕਿਸੇ ਜ਼ਬਾਨ ਨੂੰ ਸਿੱਖਣਾ, ਬੋਲਣਾ, ਉਹ 'ਚ ਕੋਈ ਯਾਰ ਨਹੀਂਗਾ, ਤੁਸੀਂ ਕਰ ਸਕਦੇ ਹੋ, ਬੋਲ ਸਕਦੇ ਹੋ। ਤੇ ਇਸ ਵੀਡੀਓ ਦੇ ਨਾਲ ਅਸੀਂ ਇਜਾਜ਼ਤ ਚਾਹੁੰਦੇ ਹਾਂ ਤੁਹਾਡੇ ਕੋਲੋਂ। ਅਗਲੀ ਵੀਡੀਓ ਤੁਹਾਨੂੰ ਨਾਲ ਮਿਲਾਂਗੇ ਤੇ ਇੱਕ ਚੰਗੇ ਟੌਪਿਕ ਨਾਲ, ਵਧੀਆ ਟੌਪਿਕ ਦੇ ਨਾਲ ਤੇ ਅੱਛੀਆਂ ਗੱਲਾਂ ਨਾਲ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਸਾਨੂੰ ਦਵੋ ਇਜਾਜ਼ਤ ਤੇ ਅੱਲਾ ਹਾਫਿਜ਼।